ਕਿ ਪ੍ਰਦੂਸ਼ਣ ਤੋਂ ਸੁਪਰੀਮ ਕੋਰਟ ਨੇ 4 ਸੂਬਿਆਂ ਦੇ ਹਵਾਲੇ ਦੇ ਨਾਲ ਕੇਂਦਰ ਸਰਕਾਰ ਨੂੰ ਨਸੀਹਤਾਂ ਦਿੱਤੀਆਂ ਨੇ ਜੀ। ਪ੍ਰਵੀਨ ਜੀ, ਕੱਲ ਸੁਪਰੀਮ ਕੋਰਟ ਪ੍ਰਦੂਸ਼ਣ ਨੂੰ ਲੈ ਕੇ ਕਾਫੀ ਸਖਤ ਨਜ਼ਰ ਆਇਆ ਜੀ। ਮਾਨਯੋਗ ਸੁਪਰੀਮ ਕੋਰਟ ਦੇ 2 ਜੱਜਾਂ ਦੇ ਬੈਂਚ ਨੇ ਹੂੰ ਪਰਾਲੀ ਨੂੰ ਲੈ ਕੇ, ਹੂੰ 4 ਸੂਬਿਆਂ ਦੇ ਵਿੱਚ ਹਵਾ ਦੇ ਪੱਧਰ ਨੂੰ ਲੈ ਕੇ, ਜੀ। ਦਿੱਲੀ ਦੇ ਆਪਣੇ ਅੰਦਰੂਨੀ ਪ੍ਰਦੂਸ਼ਣ ਨੂੰ ਲੈ ਕੇ, ਹੂੰ ਸਰਕਾਰੀ ਨੀਤੀਆਂ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਨੇ। ਹੂੰ ਪਰ ਕੱਲ ਦਾ ਭਾਰਤੀ ਮੀਡੀਆ, ਖਾਸ ਕਰ ਸਾਡਾ ਨੈਸ਼ਨਲ ਮੀਡੀਆ, ਇਹ ਜਚਾਉਣ ਤੇ ਲੱਗਿਆ ਕਿ ਜੀ ਜਿਵੇਂ ਸੁਪਰੀਮ ਕੋਰਟ ਨੇ ਇਕੱਲੇ ਪੰਜਾਬ ਨੂੰ ਕਟਹਿਰੇ 'ਚ ਖੜਾ ਕੀਤਾ ਹੋਵੇ ਜਾਂ ਉਹਨਾਂ ਨੇ ਇਕੱਲੇ ਪਰਾਲੀ ਦੇ ਮਾਮਲੇ ਨੂੰ ਦੋਸ਼ੀ ਠਹਿਰਾਇਆ ਹੋਵੇ। ਮਤਲਬ ਜਿਹੜਾ ਪੱਖ ਦੱਸਿਆ ਜਾ ਰਿਹਾ ਜੀ ਕਿ ਕੇਂਦਰ ਨੇ ਪੰਜਾਬ ਨੂੰ ਝਾੜ ਮਾਰੀ, ਸੁਪਰੀਮ ਕੋਰਟ ਨੇ ਕੇਂਦਰ ਨੂੰ ਝਾੜ ਮਾਰੀ ਜੀ, ਕਿਹਾ ਕਿ ਪਰਾਲੀ ਫੂਕਣੀ ਤੁਰੰਤ ਬੰਦ ਕਰੋ। ਬਿਲਕੁਲ ਜੀ, ਸੁਪਰੀਮ ਕੋਰਟ ਨੇ ਕਿਹਾ, ਪਰ ਉਹ ਕਿਸਾਨਾਂ ਨੂੰ ਥੋੜਾ ਕਿਹਾ, ਸਰਕਾਰ ਨੂੰ ਕਿਹਾ। ਤੇ ਸਰਕਾਰ ਨੂੰ ਹਵਾਲਾ ਕੀ ਦਿੱਤਾ ਹੈ? ਬਾਇਆ ਕੇਂਦਰ ਹਵਾਲਾ ਦਿੱਤਾ ਹੈ। ਕੱਲ ਜਦੋਂ ਮਾਨਯੋਗ ਸੁਪਰੀਮ ਕੋਰਟ ਨੇ ਪ੍ਰਦੂਸ਼ਣ ਦੇ ਮਾਮਲੇ ਦੇ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ, ਇਹਨਾਂ 4 ਸੂਬਿਆਂ ਨੂੰ ਕਟਹਿਰੇ 'ਚ ਖੜਾ ਕੀਤਾ ਤਾਂ ਉਹਨਾਂ ਦੇ ਮੂਹਰੇ ਖੜਾ ਕੀਤਾ ਦਿੱਲੀ ਦੀ ਸਰਕਾਰ ਨੂੰ। ਠੀਕ ਹੈ। ਤੇ ਸਭ ਤੋਂ ਮੂਹਰੇ ਖੜਾ ਕੀਤਾ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ। ਸੋ ਉਸ ਦੇ ਪਹਿਲੂ ਨੇ ਜੀ। ਮਾਨਯੋਗ ਸੁਪਰੀਮ ਕੋਰਟ ਨੇ ਸਵਾਲ ਕੀਤਾ ਕਿ ਪਰਾਲੀ ਸੜ ਰਹੀ ਆ, ਤੁਸੀਂ ਰੋਕ ਕਿਉਂ ਨਹੀਂ ਪਾ ਰਹੇ? ਪੰਜਾਬ ਸਰਕਾਰ ਵੱਲੋਂ, ਪੰਜਾਬ ਦੇ ਪੱਖ ਵੱਲੋਂ ਦਾਅਵਾ ਕੀਤਾ ਗਿਆ ਕਿ ਪਿਛਲੀ ਵਾਰ ਨਾਲੋਂ 40% ਮਾਮਲੇ ਘਟ ਗਏ। ਅਦਾਲਤ ਕਹਿੰਦਾ ਠੀਕ ਹੈ, ਘਟ ਗਏ, ਰੁਕਣਗੇ ਕਦੋਂ? ਇੱਥੋਂ ਤੱਕ ਦਿਖਾਇਆ ਜਾ ਰਿਹਾ। ਬਸ ਇਹ ਤੋਂ ਅਗਲੀਆਂ ਗੱਲਾਂ ਦੱਸਣ ਤੋਂ ਕਿਉਂ ਡਰ ਲੱਗਦਾ ਹੈ ਮੀਡੀਆ ਨੂੰ? ਸਾਡੇ ਨੂੰ ਸਮਝ ਨਹੀਂ ਆਉਂਦੀ। ਇਹ ਤੋਂ ਅਗਲਾ ਮਾਨਯੋਗ ਸੁਪਰੀਮ ਕੋਰਟ ਦਾ ਸਵਾਲ ਸੀ ਕਿ ਜੇ ਪਰਾਲੀ ਜਲਦੀ ਹੈ ਤੇ ਉਹਨੂੰ ਸੰਭਾਲਣ ਦੇ ਲਈ ਸਬਸਿਡੀ ਦੇ ਰਹੇ ਹੋ ਤੁਸੀਂ, ਤੇ ਉਹ ਸਬਸਿਡੀ ਕਿਹਨੇ ਦੇਣੀ ਹੈ ਜੀ? ਕੇਂਦਰ ਨੇ ਦੇਣੀ ਹੈ। ਫਿਰ ਇਸੇ ਦੇ ਨਾਲ ਇੱਕ ਹੋਰ ਹਵਾਲਾ ਆਇਆ, ਕੇਂਦਰ ਨੂੰ ਸਿੱਧੇ ਕਟਹਿਰੇ 'ਚ ਖੜਾ ਕਰਕੇ ਮਾਨਯੋਗ ਸੁਪਰੀਮ ਕੋਰਟ ਨੇ ਪੁੱਛਿਆ ਇਸ ਪ੍ਰਦੂਸ਼ਣ ਦੇ ਮਾਮਲੇ 'ਚ ਕਿ ਝੋਨਾ ਪੈਦਾ ਕਰਨਾ ਬੰਦ ਕਿਉਂ ਨਹੀਂ ਕਰ ਸਕੇ ਤੁਸੀਂ? ਝੋਨੇ ਦੀ ਬਦਲਵੀਂ ਫਸਲ ਕਿਉਂ ਨਹੀਂ ਲਿਆ ਸਕੇ? ਕਿਸਾਨਾਂ ਨੂੰ ਅਜੇ ਤੱਕ ਇਸ ਗੱਲ ਦੀ ਗਰੰਟੀ ਕਿਉਂ ਨਹੀਂ ਦੇ ਸਕੇ ਕਿ ਤੁਹਾਡੀਆਂ ਬਾਕੀ ਫਸਲਾਂ ਅਸੀਂ MSP ਤੇ ਚੱਕਾਂਗੇ? ਸੋ ਕੱਲ ਵਾਲੀ ਸੁਣਵਾਈ ਦੇ ਵਿੱਚ ਕਿਸਾਨ ਦੇ ਪੱਖ ਤੋਂ ਗੱਲ ਹੋਈ ਹੈ। ਠੀਕ ਹੈ। ਪਰਾਲੀ ਸਾੜਨ ਨੂੰ ਸਹਿਮਤੀ ਨਹੀਂ ਦਿੱਤੀ, ਪਰਾਲੀ ਸਾੜਨਾ ਗੁਨਾਹ ਕਰਾਰ ਦਿੱਤਾ ਤੇ ਇਹ ਵੀ ਕਿਹਾ ਕਿ ਜਿਹੜੀ ਹੱਦ 'ਚ ਸੜੂਗੀ ਉਹਦਾ SHO ਜ਼ਿੰਮੇਵਾਰ ਹੋਊਗਾ। ਹੁਣ ਅੱਛਾ, ਉਹ ਆਪਣੀ ਤਿਆਰੀ ਰੱਖੇ। ਪਰ ਸਰਕਾਰਾਂ ਰੋਕ ਲਾਉਣ ਦੇ ਹਿੱਲੇ ਕੀ ਕਰ ਰਹੀਆਂ ਸਾਨੂੰ ਦੱਸੋ ਜੀ। ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਹਰ ਸਾਲ ਤੁਹਾਨੂੰ ਚੇਤੇ ਆ ਜਾਂਦੇ ਆ, OD ਬੰਦ ਕਰ ਲਓ ਜੀ ਦਿੱਲੀ 'ਚ, ਸਕੂਲ ਬੰਦ ਕਰ ਲਓ ਜੀ ਦਿੱਲੀ 'ਚ, ਦਿੱਲੀ ਦੀ ਆਬੋ ਹਵਾ, ਕਹਿੰਦੇ ਹੁਣ ਦਿੱਲੀ ਨੂੰ ਸਾਹ ਘੁੱਟਣ ਲਈ ਛੱਡ ਦਈਏ ਕਿ ਦਿੱਲੀ ਰੱਬ ਆਸਰੇ ਛੱਡ ਦਈਏ? ਇਹਦੇ ਲਈ ਜੇ ਪਰਾਲੀ ਜ਼ਿੰਮੇਵਾਰ ਆ ਤਾਂ ਦਿੱਲੀ 'ਚ ਰੋਜ਼, ਮਾਨਯੋਗ ਸੁਪਰੀਮ ਕੋਰਟ ਨੇ ਪੁੱਛਿਆ ਕਿ ਰੋਜ਼ ਜਿਹੜਾ ਕੂੜਾ ਸੜਦਾ ਜੀ। ਪ੍ਰਵੀਨ ਜੀ, ਪਰਾਲੀ ਸਾੜਨਾ ਠੀਕ ਹੈ, ਗਲਤ ਹੈ, ਉਹਦਾ ਹੱਲ ਸਰਕਾਰਾਂ ਕਰਕੇ ਦੇਣ। ਇੰਨੇ ਸਾਲਾਂ ਤੋਂ ਮੁੱਦਾ, ਹੁਣ ਤੱਕ ਇਹ ਹੱਲ ਕਿਉਂ ਨਹੀਂ ਨਿਕਲਿਆ? ਪਰ ਕੂੜੇ ਨੂੰ ਅੱਗ ਤਾਂ ਨਹੀਂ ਕਿਸਾਨ ਜਾ ਕੇ ਲਾਉਂਦਾ ਜੀ। ਦਿੱਲੀ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਸਵਾਲ ਖੜਾ ਕੀਤਾ ਕਿ ਰੋਜ਼ ਕੂੜਾ ਸੜਦਾ। ਤੇ ਇਹਦਾ ਮਤਲਬ ਕਿਸਾਨ ਤਾਂ ਪਰਾਲੀ ਨੂੰ ਅੱਗ ਲਾਉਂਦੇ ਨੇ 8-10 ਸੂਬੇ ਜਿੱਥੇ ਜਿੱਥੇ ਝੋਨਾ ਹੁੰਦਾ 15, 20, 30, 40 ਦਿਨ। ਅਕਤੂਬਰ ਦੇ ਮਹੀਨਿਆਂ 'ਚ ਲੱਗਦੀ ਹੈ। ਤੇ ਦਿੱਲੀ ਦੇ ਵਿੱਚ ਕੂੜਾ ਤਾਂ 365 ਦਿਨ ਸੜਦਾ ਤੇ ਕਿੰਨੀ ਥਾਵਾਂ ਤੇ ਸੜਦਾ। ਇਹਦਾ ਮਤਲਬ ਦਿੱਲੀ 'ਚ ਤਾਂ ਨਿੱਤ ਦਿਨ ਪਰਾਲੀ ਨੂੰ ਅੱਗ ਲਾਉਂਦੇ ਹੋ ਜਨਾਬ। ਕਿੰਨੇ ਏਕੜ ਖੇਤਾਂ ਨੂੰ ਅੱਗ ਲਾਉਂਦੇ ਹੋ ਤੁਸੀਂ ਫਿਰ? ਸੋ ਇਸ ਮਾਮਲੇ 'ਚ ਉਹਨਾਂ ਨੇ ਦਿੱਲੀ ਦੀ ਸਰਕਾਰ ਨੂੰ ਵੀ ਕਟਹਿਰੇ 'ਚ ਖੜਾ ਕੀਤਾ। ਕੇਂਦਰ ਨੂੰ ਸਪਸ਼ਟ ਲਫ਼ਜ਼ਾਂ 'ਚ ਇਹ ਪੁੱਛਣਾ ਕਿ ਤੁਸੀਂ ਸਬਸਿਡੀ ਦੇ ਰਹੇ ਹੋ, ਤੁਸੀਂ ਝੋਨੇ ਦਾ ਬਦਲ ਫਸਲ ਲੱਭ ਲਈ, ਤੁਸੀਂ MSP ਹੋਰ ਫਸਲਾਂ ਦੀ ਗਰੰਟੀ ਦੇ ਰਹੇ ਹੋ। 32 ਫਸਲਾਂ ਨੇ ਜਿਹਦੇ ਪਰ MSP ਲਾਨੀ ਹੈ। ਜੇ ਝੋਨਾ ਕਣਕ ਤੋਂ ਇਲਾਵਾ ਤੁਸੀਂ ਬਾਕੀ ਫਸਲਾਂ MSP ਤੇ ਖਰੀਦਦੇ ਹੁੰਦੇ ਔਰ ਕਿਸਾਨ ਨੂੰ ਗਰੰਟੀ ਹੁੰਦੀ ਕਿ ਮੇਰੀ ਫਸਲ ਵਿਕੂਗੀ ਇਸ ਭਾਅ ਤੇ, ਤਾਂ ਉਹ ਬੀਜਦਾ। ਬਿਲਕੁਲ। ਤੇ ਹੁਣ ਮਾਨਯੋਗ ਸੁਪਰੀਮ ਕੋਰਟ ਨੇ ਇਹੀ ਸਵਾਲ ਕੀਤਾ ਕਿ ਫਿਰ ਬਦਲਵੀਂ ਫਸਲ ਲਿਆਓ ਤੇ ਉਹਨੂੰ ਕਿਸਾਨ ਨੂੰ ਗਰੰਟੀ ਦਿਓ। ਤੇ ਜੇ ਨਹੀਂ ਦੇ ਰਹੇ ਉਹਨੂੰ ਜੇ ਸਬਸਿਡੀ, ਲੰਮੇ ਸਮੇਂ ਤੋਂ ਇਹ ਮੰਗ ਰਹੀ ਹੈ ਕਿ 100 ਰੁਪਇਆ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਹੀ ਦੇ ਦਿਓ ਪਰਾਲੀ ਸੰਭਾਲਣ ਦਾ। ਠੀਕ ਹੈ। ਪ੍ਰਵੀਨ ਜੀ, ਬੇਸ਼ੱਕ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਕਿ 40% ਮਾਮਲੇ ਘਟ ਗਏ ਜੀ, ਤਾਂ ਵੀ ਪੰਜਾਬ ਦੇ ਵਿੱਚ ਪਿਛਲੇ ਸਾਲ 1 ਅਕਤੂਬਰ ਤੋਂ ਲੈ ਕੇ 5 ਨਵੰਬਰ ਤੱਕ 27,000 ਮਾਮਲੇ ਸੀ। ਇਸ ਵਾਰ ਕਹਿੰਦੇ 20,000 ਮਾਮਲੇ ਨੇ। 27,401 ਮਾਮਲੇ ਪਿਛਲੇ ਸਾਲ ਦੱਸੇ ਜਾਂਦੇ ਨੇ ਇਹਨਾਂ ਤਰੀਕਾਂ 'ਚ। ਉਹਨਾਂ ਹੀ ਤਰੀਕਾਂ 'ਚ ਇਸ ਵਾਰ 20,978, ਮਤਲਬ ਲਗਭਗ 21,000।
ਹੂੰ ਹੂੰ ਹਰਿਆਣੇ 'ਚ ਇਹਨੇ ਤਰੀਕਾਂ 'ਚ ਪਿਛਲੀ ਵਾਰ ਮਾਮਲੇ 3000 ਦੱਸੇ ਜਾਂਦੇ ਨੇ, 2978, ਇਸ ਵਾਰ 1605। ਸੋ ਹੂੰ ਮਾਮਲੇ ਘਟਣ ਦੀ ਗੱਲ ਤਾਂ ਆਈ ਆ। ਪਰ ਮੈਂ ਹੂੰ ਇੱਕੋ ਵੀਡੀਓ ਦੇਖ ਰਿਹਾ ਸੀ, ਉਹਦੇ ਵਿੱਚ ਕਮਾਲ ਦਾ ਉਹ ਸਵਾਲ ਸੀਗਾ। ਹੂੰ ਉਹ ਕਹਿੰਦੇ ਆ ਤੂੰ ਪਰਾਲੀ ਵਿੱਚੇ ਬਾਈ ਜਾਂਦਾ, ਅੱਗ ਲਾ ਦੇ। ਉਹ ਕਹਿੰਦਾ ਵੀ ਅਸੀਂ ਤਾਂ ਪਿਛਲੇ 5 ਸਾਲਾਂ ਤੋਂ ਲਾਉਂਦੇ ਨਹੀਂ। ਹੂੰ ਕਹਿੰਦਾ ਅੱਛਾ ਫਿਰ ਆ ਗੱਠਾਂ ਗੁੱਠਾਂ ਬਣਦੀਆਂ, ਇਹਦਾ ਫਾਇਦਾ ਹੋਊਗਾ, ਉਹ ਕਰਾ ਲੈਂਦਾ। ਹੂੰ ਕਹਿੰਦਾ ਮੈਨੂੰ ਐਂ ਦੱਸੋ, ਜਿਹੜੇ ਖੇਤਾਂ 'ਚੋਂ ਗੱਠਾਂ ਬਣਾ ਕੇ ਪਰਾਲੀ ਦੀਆਂ ਚੱਕ ਕੇ ਲੈ ਕੇ ਜਾਂਦੇ ਨੇ, ਉਹ ਪਰਾਲੀ ਦਾ ਅਚਾਰ ਪਾਉਂਦੇ ਨੇ ਹੂੰ ਕਿ ਪਰਾਲੀ ਦੀ ਸਬਜ਼ੀ ਬਣਾਉਂਦੇ ਨੇ? ਜੀ ਉਹ ਵੀ ਤਾਂ ਅੱਗ ਲੱਗਦੀ ਹੈ ਪਰਾਲੀ ਨੂੰ ਕਿਤੇ ਜਾ ਕੇ, ਹੂੰ ਕਿਸੇ ਫੈਕਟਰੀ 'ਚ ਲੱਗਦੀ ਹੈ, ਕਿਤੇ ਬਿਜਲੀ ਪੈਦਾ ਕਰਨ ਲਈ ਲੱਗਦੀ ਹੈ, ਕਿਸੇ ਭੱਠੀ 'ਚ ਫੂਕੀ ਜਾਂਦੀ ਹੈ, ਕਿਤੇ ਇੱਟਾਂ ਬਣਦੀਆਂ। ਹੂੰ ਸੋ ਬਣਦਾ ਤਾਂ ਬਾਲਣੇ ਆ ਕਹਿੰਦੇ ਉੱਥੇ ਜਾ ਕੇ। ਹੂੰ ਸੋ ਇਸ ਹਵਾਲੇ ਨਾਲ ਵੀ ਮਤਲਬ ਜਿਵੇਂ ਉਹ ਪਾਣੀ ਵਾਲਾ ਮਸਲਾ ਹੈ ਨਾ, ਕਿ ਕਿਸਾਨ ਸਭ ਤੋਂ ਵੱਧ ਪਾਣੀ ਦੀ ਬਰਬਾਦੀ ਕਰਦਾ ਜੀ, ਕਿਉਂਕਿ ਹੂੰ ਕਿਸਾਨ ਦੀ ਮੋਟਰ ਖੁੱਲ੍ਹੇਆਮ ਦਿਖਦੀ ਹੈ ਜੀ ਜੀ ਤੇ ਕਿਸਾਨ ਦੇ ਉੱਤੇ ਉਂਗਲ ਧਰਨੀ ਬੜੀ ਆਸਾਨ ਹੈ। ਹੂੰ ਮੈਨੂੰ ਇਹ ਦੱਸੋ ਪ੍ਰਵੀਨ ਜੀ, ਕਿਸਾਨ ਮਤਲਬ ਕਿ ਇਹ ਦੇਸੀ ਘਿਓ ਹੈ ਕਿ ਜਿਹੜਾ ਉਹਨੂੰ ਲੱਗੂਗਾ ਕਿ ਮੇਰੀਆਂ ਸਬਜ਼ੀਆਂ ਨੂੰ, ਮੇਰੇ ਫਲਾਂ ਨੂੰ, ਮੇਰੇ ਅਨਾਜ ਨੂੰ ਵੱਧ ਲੱਗ ਬਿਲਕੁਲ ਜਾਵੇ ਤਾਂ ਇਹ ਜ਼ਿਆਦਾ ਮੋਟੀਆਂ ਹੋ ਜਾਣਗੀਆਂ? ਜਦੋਂ ਅੱਗ ਲਾਉਂਦਾ ਸਭ ਉਹਨੂੰ ਤੋਂ ਪਹਿਲਾਂ ਤਾਂ ਕਿਸਾਨ ਹੀ ਖੜਾ ਹੁੰਦਾ ਉੱਥੇ। ਜਿੰਨੀ ਉਹਨੂੰ ਪਾਣੀ ਦੀ ਲੋੜ ਹੈ ਫਸਲ ਲਈ, ਓਨਾ ਹੀ ਪਾਣੀ ਕੱਢਦਾ ਨਾ ਮੋਟਰ ਚੋਂ। ਹੂੰ ਤੇ ਇਹਦਾ ਮਤਲਬ ਉਹਦੀ ਮੋਟਰ 365 ਦਿਨ ਤਾਂ ਨਹੀਂ ਚੱਲਦੀ ਨਾ। ਜੀ ਪਰ ਜਿਹੜੀਆਂ ਸ਼ਹਿਰਾਂ, ਨਗਰ ਨਿਗਮਾਂ, ਨਗਰ ਕੌਂਸਲਾਂ ਦੀਆਂ ਸ਼ਹਿਰੀਆਂ ਨੂੰ ਪਾਣੀ ਦੇਣ ਲਈ ਮੋਟਰਾਂ ਚੱਲਦੀਆਂ, ਹੂੰ ਉਹ ਤਾਂ ਦਿਨ 'ਚ 3-3 ਵਾਰ ਚੱਲਦੀਆਂ, ਔਰ ਇੱਕ ਸ਼ਹਿਰ 'ਚ ਕਿੰਨੀਆਂ ਦਰਜਨਾਂ ਚੱਲਦੀਆਂ, ਸਵੇਰੇ ਦੁਪਹਿਰੇ ਸ਼ਾਮ ਪਾਣੀ ਦਿੰਦੀਆਂ। ਉਹ ਪਾਣੀ ਦੀ ਬਰਬਾਦੀ ਨਹੀਂ ਦਿਖਦੀ। ਸੋ ਇਸ ਲਈ ਇਹ ਉਸੇ ਤਰ੍ਹਾਂ ਦਾ ਹਵਾਲਾ ਹੈ ਕਿ ਕੱਲੀ ਪਰਾਲੀ ਨੂੰ ਦੋਸ਼ ਬਣਾ ਕੇ ਇਹ ਬਣਾਇਆ ਜਾ ਰਿਹਾ ਕਿ ਪਰਾਲੀ ਜ਼ਿੰਮੇਵਾਰ ਹੈ, ਔਰ ਮਾਹਿਰਾਂ ਦੀ ਰਾਏ ਨਿਕਲ ਕੇ ਆਈ ਕਿ ਇਸ ਵਾਰ ਮੌਸਮ ਵੱਡਾ ਕਾਰਨ ਹੈ। ਜੀ ਪਿਛਲੇ ਸਾਲ ਅਕਤੂਬਰ 'ਚ 7 ਦਿਨ ਮੀਂਹ ਪੈਣਾ, ਤੇ ਹੂੰ ਪਿਛਲੇ ਸਾਲ 6 ਦਿਨ ਮੀਂਹ ਪੈਣਾ, ਤੇ ਇਸ ਵਾਰ ਸਿਰਫ 1 ਦਿਨ ਮੀਂਹ ਪੈਣਾ। ਮੀਂਹ ਹੂੰ ਨਾ ਪੈਣਾ ਵੀ ਇੱਕ ਕਾਰਨ ਹੈ। ਹੋਰ ਅਹਿਮ ਕਾਰਨ, ਉਹ ਕਹਿੰਦੇ ਇਹਨਾਂ ਦਿਨਾਂ ਦੇ ਵਿੱਚ 5 ਕਿਲੋਮੀਟਰ ਪ੍ਰਤੀ ਮਤਲਬ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲ ਰਹੀ, ਜਦੋਂ ਕਿ 15 ਤੋਂ 20 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣੀ ਚਾਹੀਦੀ ਸੀ। ਸੋ ਇਹ ਠੀਕ ਹੈ ਹਵਾ ਦੀ ਗਤੀ ਧੀਮੀ ਹੋਣ ਦਾ ਵੀ ਇੱਕ ਕਾਰਨ ਹੈ ਕਿ ਉਹ ਕਣ ਫੈਲਦੇ ਨਹੀਂ, ਉਹ ਦੂਰ ਤੱਕ ਜਾਂਦੇ ਨਹੀਂ, ਉਹ ਇੱਕ ਤਾਂ ਇਕੱਠੇ ਹੁੰਦੇ ਨੇ, ਉਹ ਬੱਦਲ ਦੇ ਰੂਪ 'ਚ ਗਵਾਰ ਬਣ ਕੇ ਚੜ ਜਾਂਦੇ ਨੇ। ਸੋ ਇਹ ਮੌਸਮ ਦੀ ਨਮੀ ਔਰ ਹਵਾ ਦੀ ਗਤੀ ਇੱਕ ਕਾਰਨ ਹੈ, ਜਿਹਦੇ ਵਿੱਚ ਪਰਾਲੀ ਵੀ ਸ਼ਾਮਲ ਹੈ, ਕਿਉਂਕਿ ਇਹਨਾਂ ਦਿਨਾਂ 'ਚ ਪਰਾਲੀ ਫੁੱਕਦੀ ਹੈ। ਜੀ ਸੋ ਪਰ ਮਾਨਯੋਗ ਸੁਪਰੀਮ ਕੋਰਟ ਦੇ ਆਏ ਦਿਸ਼ਾ ਨਿਰਦੇਸ਼, ਆਏ ਹਵਾਲੇ, ਆਈਆਂ ਝਾੜਾਂ ਲਈ ਕਲਾਸ ਉਹ ਐਂ ਜਚਾਈ ਜਾ ਰਹੀ ਜਿਵੇਂ ਪੰਜਾਬ, ਹਰਿਆਣਾ, ਰਾਜਸਥਾਨ ਤੇ ਯੂਪੀ ਦੀ ਉਹ ਕਲਾਸ ਲਈ ਹੋਵੇ। ਦਿੱਲੀ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਤਾਂ ਮਾਫ ਹੀ ਕਰਤਾ ਹੋਵੇ, ਜਦੋਂ ਕਿ ਸਭ ਤੋਂ ਮੂਹਰੇ ਉਹਨਾਂ ਨੇ ਕੇਂਦਰ ਨੂੰ ਖੜਾਇਆ, ਹੂੰ ਉਸ ਤੋਂ ਬਾਅਦ ਦਿੱਲੀ ਨੂੰ ਖੜਾਇਆ, ਫਿਰ ਪੰਜਾਬ, ਹਰਿਆਣਾ, ਯੂਪੀ ਤੇ ਰਾਜਸਥਾਨ ਦੀ ਵਾਰੀ ਆਉਂਦੀ ਹੈ। ਸੋ ਇਸ ਲਈ ਕਿਸਾਨੀ ਦਾ ਮਸਲਾ ਸੂਬਾਈ ਮਸਲਾ ਹੈ, ਤੇ ਸੂਬਿਆਂ ਦੀਆਂ ਸਰਕਾਰਾਂ ਕਿੰਨੀ ਵਾਰ ਪਰਾਲੀ ਦਾ ਮਸਲਾ ਹੱਲ ਕਰਨ ਲਈ ਕੇਂਦਰ ਕੋਲ ਗਈਆਂ, ਮੈਨੂੰ ਦੱਸ ਦਿਓ ਜੀ। ਹੁਣ 10 ਤਰੀਕ ਨੂੰ ਅਗਲੀ ਸੁਣਵਾਈ ਆ, ਤੇ 8 ਤਰੀਕ ਮਤਲਬ ਅੱਜ ਦੇ ਲਈ ਨਿਰਦੇਸ਼ ਦਿੱਤੇ ਨੇ ਕਿ ਕੇਂਦਰੀ ਕੈਬਨਿਟ ਦੇ ਸਕੱਤਰ ਸਾਰੇ ਸੂਬਿਆਂ ਨਾਲ ਮੀਟਿੰਗ ਕਰ ਲੈਣ। ਅੱਜ ਮੀਟਿੰਗ ਕਰਕੇ ਕੱਚਾ ਪੱਕਾ ਚਿੱਠਾ ਲੈ ਜਾਣਗੇ, ਗਰੰਟੀ ਭਰੋਸਾ ਦੇ ਦੇਣਗੇ, ਤੇ ਉਸ ਤੋਂ ਬਾਅਦ ਫਿਰ ਮਤਲਬ ਕਿ ਪੰਚਾਇਤ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ। ਸੋ ਜੇਕਰ ਇਸ ਮਸਲੇ ਦਾ ਇੰਨੇ ਲੰਮੇ ਸਮੇਂ ਤੋਂ ਹੱਲ ਕੱਢਿਆ ਹੁੰਦਾ, ਫਿਰ ਪਤਾ ਲੱਗ ਜਾਂਦਾ ਕਿ ਬਾਕੀ ਪ੍ਰਦੂਸ਼ਣ ਦੇ ਕਾਰਨ ਕਿੰਨਾ ਧੂੰਆਂ ਹੈ, ਬਾਕੀ ਪ੍ਰਦੂਸ਼ਣ ਦੇ ਕਾਰਨ ਕੀ ਸਥਿਤੀ ਹੈ, ਹੋਰ ਜਿਹੜਾ ਤੁਸੀਂ ਗੰਦ ਫੈਲਾਉਂਦੇ ਉਹਦੇ ਕਾਰਨ ਕਿੰਨਾ। ਸੋ ਪਰਾਲੀ ਮੈਨੂੰ ਲੱਗਦਾ ਕਿਸਾਨਾਂ ਨੂੰ ਵੀ ਇੱਕ ਵਾਰ ਨਾ ਔਖਾ ਹੋ ਲੈਣਾ ਚਾਹੀਦਾ, ਇੱਕ ਵਾਰ ਤਾਂ ਉਹ ਕਹਿਣਗੇ ਇਸ ਵਾਰ ਅੱਗੇ ਨਹੀਂ ਲਾਉਂਦੇ, ਦੇਖ ਲੈਂਦੇ ਥੋੜਾ। ਸੋ ਇਸ ਲਈ ਇਸ ਪਹਿਲੂ ਦੇ ਉੱਤੇ ਇਹ ਇੱਕ ਪਹਿਲੂ ਹੈਗਾ, ਪਰਾਲੀ ਵੀ ਇੱਕ ਪਹਿਲੂ ਹੈਗਾ, ਪਰ ਪਰਾਲੀ ਹੀ ਪਹਿਲੂ ਨਹੀਂ ਹੈਗਾ। ਇਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਇੱਕ ਸਪਸ਼ਟ ਰੂਪ ਅਖਤਿਆਰ ਕੀਤਾ, ਔਰ ਉਹਨਾਂ ਸਹੀ ਰੂਪ 'ਚ ਉਹਨਾਂ ਨੇ ਸਰਕਾਰਾਂ ਨੂੰ ਸ਼ੀਸ਼ਾ ਵਿਖਾਇਆ, ਉਹਨਾਂ ਦੀਆਂ ਨੀਤੀਆਂ ਨੂੰ ਸ਼ੀਸ਼ਾ ਵਿਖਾਇਆ, ਪਰ ਸਰਕਾਰਾਂ ਟਸ ਤੋਂ ਮਸ ਨਹੀਂ, ਬਹੁਤ ਬੇਸ਼ਰਮ ਨੇ ਜੀ। ਜੀ